ਜੇ ਤੇਲ ਦੀ ਹੋਈ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਵਾਲਿਆਂ ਨੂੰ ਅੱਜ ਕਹਿੰਦੇ ਵੀ ਕਾਫੀ ਝਟਕਾ ਜਿਹੜਾ ਉਹ ਮਿਲਿਆ। ਕੈਲੀਫੋਰਨੀਆ ਦੀ ਨੈਸ਼ਨਲ ਐਵਰੇਜ ਗੈਸ ਦੀ ਗੈਲਨ ਦੀ $6 ਨੂੰ ਪਾਰ ਕਰ ਗਈ ਹੈ। ਡੀਜ਼ਲ ਤਾਂ ਪਹਿਲਾਂ ਹੀ $6 ਤੋਂ ਇਰਦ ਗਿਰਦ ਉਸ ਤੋਂ ਉੱਤੇ ਜਿਹੜਾ ਇੱਥੇ ਚੱਲ ਰਿਹਾ ਸੀ, ਹੁਣ ਗੈਸ ਦੀ ਪ੍ਰਾਈਸ ਵੀ ਉਸ ਤੋਂ ਉੱਤੇ ਜਾ ਪਹੁੰਚੀ ਆ। ਨੈਸ਼ਨਲ ਐਵਰੇਜ ਵੀ $4.5 ਤੋਂ ਉੱਤੇ ਜਿਹੜੀ ਇਸ ਟਾਈਮ ਪਹੁੰਚ ਚੁੱਕੀ ਆ, ਜਿਹੜਾ ਕਿ ਹੁਣ ਤੱਕ ਦਾ ਰੈਕਡ ਹੈਗਾ ਆ। 1 ਮਿਲੀਅਨ ਬੈਰਲ ਅਜੇ ਭੰਡਾਰ ਦੇ ਵਿੱਚੋਂ ਹਰ ਦਿਨ ਜਿਹੜਾ ਉਹ ਕੱਢਿਆ ਜਾ ਰਿਹਾ ਆ, ਪਰ ਫਿਰ ਵੀ ਉਸ ਦੇ ਬਾਵਜੂਦ ਵੀ ਤੇਲ ਦੀਆਂ ਕੀਮਤਾਂ ਦੇ ਵਿੱਚ ਕਿਤੇ ਵੀ ਕੋਈ ਢਿੱਲ ਜਾਂ ਨਰਮੀ ਆਉਣ ਦੀ ਜਿਹੜੀ ਕਹਿ ਲਓ ਵੀ ਭਵਿੱਖ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਹੈਗਾ। ਸੋ ਅੱਗੇ ਜਿਹੜਾ ਉਹ ਕੀ ਬਣਨਾ ਆ, ਇਹ ਸਥਿਤੀ ਜਿਹੜੀ ਉਹ ਕਾਫੀ ਮਾੜੀ ਆ। ਪਿਛਲੇ ਸਾਲ ਦੇ ਮੁਕਾਬਲੇ $2.40 ਗੈਸ ਪ੍ਰਾਈਸ ਜਿਹੜੀ ਆ ਉਹ ਆਲਰੇਡੀ ਉੱਤੇ ਚੱਲ ਰਹੀ ਹੈਗੀ। ਸੋ ਬਿਲਕੁਲ ਬੇ ਏਰੀਆ ਦੇ ਵਿੱਚ ਗੈਸ ਦੀ ਪ੍ਰਾਈਸ ਕਈ ਗੈਸ ਸਟੇਸ਼ਨਾਂ ਤੇ $6 ਤੇ 49 ਸੈਂਟ ਨੂੰ ਜਿਹੜੀ ਆ ਦੇਖੀ ਗਈ ਹੈਗੀ ਆ। $6 ਤਾਂ ਐਵਰੇਜ ਬੇ ਏਰੀਆ ਦੇ ਵਿੱਚ ਹੋ ਗਿਆ ਆ। ਸੋ ਇਹਦੇ ਸੰਬੰਧ ਦੇ ਵਿੱਚ ਰਸ਼ੀਆ ਇਨਵੇਜ਼ਨ ਯੂਕਰੇਨ ਜਦੋਂ ਤੋਂ ਹੋਇਆ ਆ, ਉਸ ਤੋਂ ਉਸੇ ਟਾਈਮ ਤੋਂ ਗੈਸ ਦੀਆਂ ਪ੍ਰਾਈਸਸ ਬਹੁਤ ਵਧੀਆ ਆ। ਨਤਾਸ਼ਾ ਕਨੇਵਾ ਇੱਕ ਹੈਡ ਹੈਗੇ ਗਲੋਬਲ ਆਇਲ ਤੇ ਕਮੋਡਿਟੀ ਰਿਸਰਚ ਦੇ JP ਮੋਰਗਨ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜੀ $6 ਦੀ ਐਵਰੇਜ ਗੈਸ ਪ੍ਰਾਈਸ ਆ, ਇਹ USA 'ਚ ਹੋਊਗੀ ਸਮਰ ਐਂਡ ਹੋਣ ਤੱਕ। ਸੋ ਜੇ $6 ਜਿਹੜੀ ਹੁਣ $4.52 ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਐਵਰੇਜ ਪ੍ਰਾਈਸ, ਤੇ ਜੇ ਉਹ $6 ਤੇ ਜਾਂਦੀ ਆ ਤਾਂ ਕੈਲੀਫੋਰਨੀਆ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਗੈਸ ਉਹ ਕਿੰਨੇ ਡਾਲਰ ਤੇ ਹੋਊਗੀ। ਸੋ ਮੇਬੀ $1.5 ਕੈਲੀਫੋਰਨੀਆ 'ਚ ਆਲਰੇਡੀ ਜ਼ਿਆਦਾ ਹੈਗਾ $1.5 ਨੈਸ਼ਨਲ ਐਵਰੇਜ ਨਾਲੋਂ। ਕਈ ਜਗ੍ਹਾ ਦੇ ਉੱਤੇ $6 ਨੂੰ ਗੈਸ ਲੱਭਣੀ ਵੀ ਬੜੀ ਔਖੀ ਹੋਈ ਆ ਬੇ ਏਰੀਏ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਇਨਫਲੇਸ਼ਨ ਨੂੰ ਲੈ ਕੇ, ਜਿਹਦੇ ਨਾਲ ਹਰ ਚੀਜ਼ ਦੀ ਕੀਮਤ ਉੱਪਰ ਜਾ ਰਹੀ ਹੈਗੀ ਆ। ਜੀ ਇਨਫਲੇਸ਼ਨ ਦੇ ਵਿੱਚ ਹੁਣ ਤੁਸੀਂ ਆਪ ਹਿਸਾਬ ਲਾ ਲਓ ਹਰਜੋਤ ਸਿੰਘ ਜੀ, ਡਾਲਰ ਸਟੋਰ ਦੇ ਵਿੱਚ ਹੁਣ ਕੋਈ ਵੀ ਚੀਜ਼ ਡਾਲਰ ਦੀ ਨਹੀਂ ਰਹੀ। 25 ਸੈਂਟ ਵਧਾਈ ਹੈ, 25% ਦਾ ਪ੍ਰਾਈਸ ਸਿੱਧੇ ਉਹਨਾਂ ਨੇ ਚੱਕੇ ਹੋਏ ਆ। ਸੋ ਬਾਕੀ ਥਾਵਾਂ ਦੇ ਉੱਤੇ ਵੀ ਕੰਮ ਜਿਹੜਾ ਉਹ ਤਾਂ ਨੂੰ ਹੀ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤੀ ਦੇ ਵੱਲ ਨੂੰ ਆ। ਮਾਰਕੀਟ ਦੇ ਉੱਤੇ ਅੱਜ ਨਜ਼ਰ ਮਾਰਦੇ ਰਹੀਏ ਤਾਂ ਅੱਜ ਬੜੇ ਦਿਨਾਂ ਬਾਅਦ ਸਟਾਕ ਮਾਰਕੀਟ ਦੇ ਵਿੱਚ ਹਰਿਆਲੀ ਛਾਈ। ਡਾਓ ਜੋਨਸ ਦੇ ਵਿੱਚ 431 ਪੁਆਇੰਟਾਂ ਦਾ ਇਜ਼ਾਫਾ ਹੋਇਆ, 32,655 ਤੇ ਬੰਦ ਹੋਇਆ। S&P 81 ਪੁਆਇੰਟ ਵੱਧ ਕੇ 4,099 ਦੇ ਉੱਤੇ ਬੰਦ ਹੋਇਆ। ਨੈਸਡੈਕ 322 ਪੁਆਇੰਟ ਵੱਧ ਕੇ 11,985 ਦੇ ਉੱਤੇ ਬੰਦ ਹੋਇਆ। ਤੇ ਸੋਨੇ ਦਾ ਭਾਅ $1,814 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $114 ਪ੍ਰਤੀ ਬੈਰਲ ਦੇ ਉੱਤੇ ਰਹੀ। 10 ਈਅਰ ਯੀਲਡ 2.98% ਦੇ ਉੱਤੇ ਤੇ ਬਿਟਕੋਇਨ 30,462 ਦੇ ਬਰਾਬਰ ਚੱਲ ਰਿਹਾ ਆ। ਜੀ ਇਸੇ ਤਰ੍ਹਾਂ ਜਾਪਾਨ ਦੀ ਇਕੋਨਮੀ ਵੀ 1% ਸ਼ਰੈਂਕ ਹੋਈ ਆ ਕੋਵਿਡ ਤੋਂ ਬਾਅਦ। $1 ਦੀ ਕੀਮਤ ਇੰਡੀਆ ਦੇ $77.37 ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਜੇ ਤੇਲ ਦੀ ਹੋਈ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਵਾਲਿਆਂ ਨੂੰ ਅੱਜ ਕਹਿੰਦੇ ਵੀ ਕਾਫੀ ਝਟਕਾ ਜਿਹੜਾ ਉਹ ਮਿਲਿਆ। ਕੈਲੀਫੋਰਨੀਆ ਦੀ ਨੈਸ਼ਨਲ ਐਵਰੇਜ ਗੈਸ ਦੀ ਗੈਲਨ ਦੀ $6 ਨੂੰ ਪਾਰ ਕਰ ਗਈ ਹੈ। ਡੀਜ਼ਲ ਤਾਂ ਪਹਿਲਾਂ ਹੀ $6 ਤੋਂ ਇਰਦ ਗਿਰਦ ਉਸ ਤੋਂ ਉੱਤੇ ਜਿਹੜਾ ਇੱਥੇ ਚੱਲ ਰਿਹਾ ਸੀ, ਹੁਣ ਗੈਸ ਦੀ ਪ੍ਰਾਈਸ ਵੀ ਉਸ ਤੋਂ ਉੱਤੇ ਜਾ ਪਹੁੰਚੀ ਆ। ਨੈਸ਼ਨਲ ਐਵਰੇਜ ਵੀ $4.5 ਤੋਂ ਉੱਤੇ ਜਿਹੜੀ ਇਸ ਟਾਈਮ ਪਹੁੰਚ ਚੁੱਕੀ ਆ, ਜਿਹੜਾ ਕਿ ਹੁਣ ਤੱਕ ਦਾ ਰੈਕਡ ਹੈਗਾ ਆ। 1 ਮਿਲੀਅਨ ਬੈਰਲ ਅਜੇ ਭੰਡਾਰ ਦੇ ਵਿੱਚੋਂ ਹਰ ਦਿਨ ਜਿਹੜਾ ਉਹ ਕੱਢਿਆ ਜਾ ਰਿਹਾ ਆ, ਪਰ ਫਿਰ ਵੀ ਉਸ ਦੇ ਬਾਵਜੂਦ ਵੀ ਤੇਲ ਦੀਆਂ ਕੀਮਤਾਂ ਦੇ ਵਿੱਚ ਕਿਤੇ ਵੀ ਕੋਈ ਢਿੱਲ ਜਾਂ ਨਰਮੀ ਆਉਣ ਦੀ ਜਿਹੜੀ ਕਹਿ ਲਓ ਵੀ ਭਵਿੱਖ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਹੈਗਾ। ਸੋ ਅੱਗੇ ਜਿਹੜਾ ਉਹ ਕੀ ਬਣਨਾ ਆ, ਇਹ ਸਥਿਤੀ ਜਿਹੜੀ ਉਹ ਕਾਫੀ ਮਾੜੀ ਆ। ਪਿਛਲੇ ਸਾਲ ਦੇ ਮੁਕਾਬਲੇ $2.40 ਗੈਸ ਪ੍ਰਾਈਸ ਜਿਹੜੀ ਆ ਉਹ ਆਲਰੇਡੀ ਉੱਤੇ ਚੱਲ ਰਹੀ ਹੈਗੀ। ਸੋ ਬਿਲਕੁਲ ਬੇ ਏਰੀਆ ਦੇ ਵਿੱਚ ਗੈਸ ਦੀ ਪ੍ਰਾਈਸ ਕਈ ਗੈਸ ਸਟੇਸ਼ਨਾਂ ਤੇ $6 ਤੇ 49 ਸੈਂਟ ਨੂੰ ਜਿਹੜੀ ਆ ਦੇਖੀ ਗਈ ਹੈਗੀ ਆ। $6 ਤਾਂ ਐਵਰੇਜ ਬੇ ਏਰੀਆ ਦੇ ਵਿੱਚ ਹੋ ਗਿਆ ਆ। ਸੋ ਇਹਦੇ ਸੰਬੰਧ ਦੇ ਵਿੱਚ ਰਸ਼ੀਆ ਇਨਵੇਜ਼ਨ ਯੂਕਰੇਨ ਜਦੋਂ ਤੋਂ ਹੋਇਆ ਆ, ਉਸ ਤੋਂ ਉਸੇ ਟਾਈਮ ਤੋਂ ਗੈਸ ਦੀਆਂ ਪ੍ਰਾਈਸਸ ਬਹੁਤ ਵਧੀਆ ਆ। ਨਤਾਸ਼ਾ ਕਨੇਵਾ ਇੱਕ ਹੈਡ ਹੈਗੇ ਗਲੋਬਲ ਆਇਲ ਤੇ ਕਮੋਡਿਟੀ ਰਿਸਰਚ ਦੇ JP ਮੋਰਗਨ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜੀ $6 ਦੀ ਐਵਰੇਜ ਗੈਸ ਪ੍ਰਾਈਸ ਆ, ਇਹ USA 'ਚ ਹੋਊਗੀ ਸਮਰ ਐਂਡ ਹੋਣ ਤੱਕ।
ਸੋ ਜੇ $6 ਜਿਹੜੀ ਹੁਣ $4.52 ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਐਵਰੇਜ ਪ੍ਰਾਈਸ, ਤੇ ਜੇ ਉਹ $6 ਤੇ ਜਾਂਦੀ ਆ ਤਾਂ ਕੈਲੀਫੋਰਨੀਆ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਗੈਸ ਉਹ ਕਿੰਨੇ ਡਾਲਰ ਤੇ ਹੋਊਗੀ। ਸੋ ਮੇਬੀ $1.5 ਕੈਲੀਫੋਰਨੀਆ ਚ ਆਲਰੇਡੀ ਜ਼ਿਆਦਾ ਹੈਗਾ $1.5 ਨੈਸ਼ਨਲ ਐਵਰੇਜ ਨਾਲੋਂ। ਕਈ ਜਗ੍ਹਾ ਦੇ ਉੱਤੇ $6 ਨੂੰ ਗੈਸ ਲੱਭਣੀ ਵੀ ਬੜੀ ਔਖੀ ਹੋਈ ਆ ਬੇ ਏਰੀਏ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਇਨਫਲੇਸ਼ਨ ਨੂੰ ਲੈ ਕੇ, ਜਿਹਦੇ ਨਾਲ ਹਰ ਚੀਜ਼ ਦੀ ਕੀਮਤ ਉੱਪਰ ਜਾ ਰਹੀ ਹੈਗੀ ਆ। ਜੀ, ਇਨਫਲੇਸ਼ਨ ਦੇ ਵਿੱਚ ਹੁਣ ਤੁਸੀਂ ਆਪ ਹਿਸਾਬ ਲਾ ਲਓ ਹਰਜੋਤ ਸਿੰਘ ਜੀ, ਡਾਲਰ ਸਟੋਰ ਦੇ ਵਿੱਚ ਹੁਣ ਕੋਈ ਵੀ ਚੀਜ਼ ਡਾਲਰ ਦੀ ਨਹੀਂ ਰਹੀ। 25 ਸੈਂਟ ਵਧਾਈ ਹੈ, 25% ਦਾ ਪ੍ਰਾਈਸ ਸਿੱਧੇ ਉਹਨਾਂ ਨੇ ਚੱਕੇ ਹੋਏ ਆ। ਸੋ ਬਾਕੀ ਥਾਵਾਂ ਦੇ ਉੱਤੇ ਵੀ ਕੰਮ ਜਿਹੜਾ ਉਹ ਤਾਂ ਨੂੰ ਹੀ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤੀ ਦੇ ਵੱਲ ਨੂੰ ਆ। ਮਾਰਕੀਟ ਦੇ ਉੱਤੇ ਅੱਜ ਨਜ਼ਰ ਮਾਰਦੇ ਰਹੀਏ ਤਾਂ ਅੱਜ ਬੜੇ ਦਿਨਾਂ ਬਾਅਦ ਸਟਾਕ ਮਾਰਕੀਟ ਦੇ ਵਿੱਚ ਹਰਿਆਲੀ ਛਾਈ। ਡਾਊ ਜੋਨਸ ਦੇ ਵਿੱਚ 431 ਪੁਆਇੰਟਾਂ ਦਾ ਇਜ਼ਾਫਾ ਹੋਇਆ, 32,600 ਤੇ 55 ਤੇ ਬੰਦ ਹੋਇਆ। S&P 81 ਪੁਆਇੰਟ ਵੱਧ ਕੇ 4,099 ਦੇ ਉੱਤੇ ਬੰਦ ਹੋਇਆ। ਨੈਸਡੈਕ 300 ਤੇ 22 ਪੁਆਇੰਟ ਵੱਧ ਕੇ 11,985 ਦੇ ਉੱਤੇ ਬੰਦ ਹੋਇਆ। ਤੇ ਸੋਨੇ ਦਾ ਭਾਅ $1,814 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $114 ਪ੍ਰਤੀ ਬੈਰਲ ਦੇ ਉੱਤੇ ਰਹੀ। 10 ਈਅਰ ਯੀਲਡ 2.98% ਦੇ ਉੱਤੇ ਤੇ ਬਿਟਕੋਇਨ 30,000 ਤੇ $462 ਦੇ ਬਰਾਬਰ ਚੱਲ ਰਿਹਾ ਆ। ਜੀ, ਇਸੇ ਤਰ੍ਹਾਂ ਜਾਪਾਨ ਦੀ ਇਕਨੋਮੀ ਵੀ 1% ਸ਼ਰੈਂਕ ਹੋਈ ਆ ਕੋਵਿਡ ਤੋਂ ਬਾਅਦ। $1 ਦੀ ਕੀਮਤ ਇੰਡੀਆ ਦੇ 77 ਰੁਪਏ ਤੇ 37 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ।